ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਵਕਤ ਹੈ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਪ੍ਰੋਗਰਾਮ 'ਚ ਜੁੜੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਉੱਤੇ ਲਾਈਵ ਸੁਣ ਰਹੇ ਹੋ, ਦੇਖ ਰਹੇ ਹੋ, ਅਤੇ ਨਾਲ ਦੀ ਨਾਲ ਘਰਾਂ ਦੇ ਵਿੱਚ ਜਿਹੜੇ ਰੇਡੀਓ ਸੈਟਸ 'ਤੇ ਸਰੋਤੇ ਸੁਣ ਰਹੇ ਆ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸੋ ਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪੋਂਸਰਸ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਨੇ ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦੀ ਮਦਦ ਕੀਤੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮਾਉਂਟ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲਡ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਚਰਨ ਸਿੰਘ ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਵਾਲੇ ਸਾਰੇ ਬਜ਼ੁਰਗ ਬੇਕਰਸਫੀਲਡ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਅਤੇ ਹਰਜੋਤ ਸਿੰਘ ਜੀ, ਆਪਣੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਇੱਕ ਵਾਰੀ ਫਿਰ ਅਮਰੀਕਾ ਦੇ ਵਿੱਚ ਬਹੁਤ ਹੀ ਦੁਖਦਾਈ ਘਟਨਾ ਜਿਹੜੀ ਵਾਪਰੀ ਆ। ਦਿਲ ਵਲੂੰਧਰੇ ਜਾਂਦੇ ਨੇ ਬਾਰ-ਬਾਰ ਜਦੋਂ ਸਕੂਲ ਸ਼ੂਟਿੰਗਸ ਦੀ ਜਿਹੜੀ ਗੱਲ ਆਉਂਦੀ ਆ। 14 ਫਰਵਰੀ ਨੂੰ ਪਿਛਲੇ ਜਿਹੜੇ ਆ ਕੁਛ ਮਹੀਨੇ ਪਹਿਲਾਂ ਸ਼ੂਟਿੰਗ ਹੋਈ ਸੀ ਫਲੋਰੀਡਾ ਦੇ ਵਿੱਚ, ਅਤੇ ਅੱਜ ਤੜਕੇ ਫਿਰ ਟੈਕਸਸ ਦੇ ਇੱਕ ਸਕੂਲ ਸੈਂਟਾ ਫੇ ਹਾਈ ਸਕੂਲ ਦੇ ਵਿੱਚ ਗੋਲੀਬਾਰੀ ਹੋਈ ਆ। ਸਕੂਲ ਦੇ ਵਿੱਚ ਸ਼ੂਟਿੰਗ ਹੋਈ ਆ, ਜਿਸ ਦੇ ਵਿੱਚ ਘੱਟੋ ਘੱਟ 8 ਜਾਣਿਆਂ ਦੇ ਮਾਰੇ ਜਾਣ ਦੀਆਂ ਜਿਹੜੀਆਂ ਰਿਪੋਰਟਾਂ ਆ ਉਹ ਆ ਰਹੀਆਂ ਨੇ, ਅਤੇ ਇਹ ਨਾਲ ਦੱਸਿਆ ਗਿਆ ਵੀ ਹੋਰ ਕਈ ਲੋਕ ਜਿਹੜੇ ਆ ਇਸ ਗੋਲੀਬਾਰੀ ਦੇ ਵਿੱਚ ਜ਼ਖਮੀ ਹੋਏ ਨੇ। ਜੀ ਬਿਲਕੁਲ, ਇਹ ਹੈਰਿਸ ਕਾਉਂਟੀ ਦੇ ਵਿੱਚ ਸਕੂਲ ਹੈਗਾ ਆ, ਨੀਅਰ ਗੈਲਵੈਸਟਨ ਟੈਕਸਸ ਦੇ ਵਿੱਚ, ਅਤੇ ਮਾਸ ਸ਼ੂਟਿੰਗ ਹੋਈ ਹੈਗੀ ਆ। 8 ਜਿਹੜੇ ਬੱਚੇ ਆ ਉਹਨਾਂ ਦੀ ਆਲਰੇਡੀ ਡੈਥ ਹੋ ਗਈ ਆ। ਜੀ ਬਿਲਕੁਲ, ਇਹ ਇਸ ਦੇ ਵਿੱਚ ਨਾਲ ਦੇ ਨਾਲ ਦੱਸਿਆ ਜਾ ਰਿਹਾ ਵੀ 2 ਜਣਿਆਂ ਨੂੰ ਇਸ ਟਾਈਮ ਗ੍ਰਿਫਤਾਰ ਕੀਤਾ ਗਿਆ ਹੈ। ਜਿਹੜਾ ਲੱਗ ਰਿਹਾ ਵੀ ਜਿਸ ਨੇ ਗੋਲੀਆਂ ਚਲਾਈਆਂ ਆ, ਦੋਸ਼ੀ ਜਿਹੜਾ ਸਸਪੈਕਟ ਹੈਗਾ ਆ, ਉਸ ਨੂੰ ਗ੍ਰਿਫਤਾਰ ਕੀਤਾ ਗਿਆ ਆ। ਅਤੇ ਇੱਕ ਜਣਾ ਹੋਰ ਵੀ ਜਿਹੜਾ ਨਾਲ ਦੇ ਨਾਲ ਹਰਜੋਤ ਸਿੰਘ ਜੀ ਕਸਟਡੀ ਦੇ ਵਿੱਚ ਜਿਹੜਾ ਲਿਆ ਗਿਆ ਆ। ਸੋ ਇਹ ਬਹੁਤ ਹੀ ਜਿਹੜਾ ਆ ਉਹ ਮੰਦਭਾਗੀ ਜਿਹੜੀ ਇੱਕ ਵਾਰੀ ਫਿਰ ਅਮਰੀਕਾ ਦੇ ਵਿੱਚ ਇਹ ਘਟਨਾ ਵਾਪਰੀ ਆ। ਸਾਰੇ ਮੁਲਕਾਂ ਦੇ ਵਿੱਚ, ਸਾਰੇ ਵਿਸ਼ਵ ਦੇ ਵਿੱਚ ਇੱਕ ਅਮਰੀਕਾ ਹੀ ਮੁਲਕ ਆ ਜਿੱਥੇ ਬਾਰ-ਬਾਰ ਰਹਿ ਕੇ ਸਾਲ ਦੇ ਵਿੱਚ ਕਈ ਵਾਰ ਜਿਹੜੀਆਂ ਸਕੂਲ ਸ਼ੂਟਿੰਗਸ ਜਿਹੜੀਆਂ ਉਹ ਹੋ ਰਹੀਆਂ ਨੇ। ਬਿਲਕੁਲ। ਸੋ ਇਹਦੇ ਸੰਬੰਧ ਦੇ ਵਿੱਚ ਇੱਕ ਜਿਹੜਾ ਸਟੂਡੈਂਟ ਆ, ਉਹਨ ਜਿਹੜਾ ਉੱਥੇ ਦੇ ਚੈਨਲ ਸੀ ਲੋਕਲ, ਉਹਨੂੰ ਕਿਹਾ ਵੀ ਇਹ ਤਾਂ ਸਾਰਾ ਪਾਸੇ ਹੋ ਹੀ ਰਿਹਾ ਹੈਗਾ, ਵੀ ਮੈਂ ਸਰਪ੍ਰਾਈਜ਼ ਨਹੀਂ ਹੋਈ ਹੈਗੀ ਆ ਵੀ ਇੱਥੇ ਵੀ ਹੋਇਆ ਹੈਗਾ, ਵੀ ਮੈਂ ਬਹੁਤ ਜ਼ਿਆਦਾ ਸਕੇਅਰਡ ਸੀ ਅਤੇ ਆਈ ਜਸਟ ਕੈਪਟ ਰਨਿੰਗ, ਅਤੇ ਮੈਂ ਭੱਜਦੀ ਰਹੀ। ਸੋ ਇੱਕ ਤਰ੍ਹਾਂ ਨਾਲ ਬੜਾ ਦਹਿਸ਼ਤ ਵਾਲਾ ਜਿਹੜਾ ਮਾਹੌਲ ਬਣਿਆ ਹੋਇਆ, ਅਤੇ ਉੱਥੇ ਦੇ ਜਿਹੜੇ ਸ਼ੈਰਫ ਆ ਉਹ ਕਹਿੰਦੇ ਆ ਵੀ ਹੋ ਸਕਦਾ ਉਸਨੇ ਪਿੱਛੇ ਵੀ ਕੋਈ ਡਿਵਾਈਸਿਸ ਜਿਹੜੀਆਂ ਛੱਡੀਆਂ ਹੋਣ, ਇਸ ਤਰ੍ਹਾਂ ਉਹ ਪੂਰੇ ਏਰੀਏ ਨੂੰ ਅਵੈਕੂਏਟ ਕੀਤਾ ਹੋਇਆ ਹੈਗਾ ਆ। ਯੂਨੀਵਰਸਿਟੀ ਆਫ ਟੈਕਸਸ ਦਾ ਜਿਹੜਾ ਮੈਡੀਕਲ ਬ੍ਰਾਂਚ ਹੈਗਾ ਆ, ਉਹ ਕਹਿੰਦੇ ਵੀ 3 ਪੇਸ਼ੈਂਟ ਜਿਨ੍ਹਾਂ ਦੇ ਗਨ ਸ਼ਾਟ ਵੂੰਡਸ ਹੈਗੇ ਆ, ਜਿਨ੍ਹਾਂ ਦੇ ਵਿੱਚੋਂ 2 ਅਡਲਟ ਆ ਅਤੇ 1 ਬੱਚਾ ਆ, ਜਿਨ੍ਹਾਂ ਨੂੰ ਉਹ ਟਰੀਟ ਕਰ ਰਹੇ ਹੈਗੇ ਆ। ਹੁਣ ਤੱਕ ਲੇਟੈਸਟ ਖਬਰਾਂ ਦੇ ਮੁਤਾਬਕ 8 ਜਣਿਆਂ ਦੀ ਮੌਤ ਆਲਰੇਡੀ ਸਕੂਲ ਦੇ ਵਿੱਚ ਹੋ ਚੁੱਕੀ ਆ। ਬਿਲਕੁਲ ਜੀ, ਦਿਲ ਵਲੂੰਧਰਿਆ ਜਾਂਦਾ ਆ ਬਾਰ-ਬਾਰ ਇੱਦਾਂ ਦੀ ਗੱਲ ਜਦੋਂ ਆਉਂਦੀ ਆ। ਇੱਕ ਵਾਰੀ ਫਿਰ ਗਨ ਕੰਟਰੋਲ ਦੀ ਜਿਹੜੀ ਆ ਉਹ ਚਰਚਾ ਆ ਉਹ ਭਖੂਗੀ, ਫਿਰ ਸ਼ਾਂਤ ਜਿਹੜੀ ਆ ਉਹ ਉਸੇ ਤਰੀਕੇ ਦੇ ਨਾਲ ਹੋ ਜਾਊਗੀ। ਪਿਛਲੇ ਵਾਰੀ ਆਪਾਂ ਦੇਖਿਆ ਸੀਗਾ ਵੀ ਜਦੋਂ NRA ਨੂੰ ਲੈ ਕੇ ਗੱਲਾਂ ਬਾਤਾਂ ਜਿਹੜੀਆਂ ਹੋਈਆਂ ਸੀ, ਪਹਿਲੋਂ ਰਾਸ਼ਟਰਪਤੀ ਨੇ ਥੋੜ੍ਹਾ ਸਖਤ ਸਟੈਂਡ ਲਿਆ, ਬਾਅਦ ਦੇ ਵਿੱਚ ਇਨ ਦੀ ਐਂਡ ਉਹਨਾਂ ਦੇ ਉੱਥੇ ਜਾ ਕੇ ਹੀ ਜਿਹੜੇ ਆ ਕੁਛ ਵੀਕ ਪਹਿਲਾਂ ਹੀ NRA ਵਾਲਿਆਂ ਦੇ ਜਿਹੜੇ ਉਹ ਜਾ ਕੇ ਆਏ ਆ। NRA ਬਹੁਤ ਵੱਡੀ ਇੱਕ ਲੌਬੀ ਆ ਜੋ ਕਿ ਜਿਹੜੀ ਸੈਕਿੰਡ ਅਮੈਂਡਮੈਂਟ ਹੈਗੀ ਆ ਉਸ ਦੇ ਹੱਕ ਦੇ ਵਿੱਚ ਜਿਹੜੀ ਉਹ ਕਹਿ ਲਓ ਵੀ ਰੈਲੀ ਕਰਦੀ ਆ, ਅਤੇ ਮਿਲੀਅਨਸ ਦੇ ਵਿੱਚ ਉਹਨਾਂ ਦੇ ਜਿਹੜੇ ਮੈਂਬਰ ਜਿਹੜੇ ਇਸ ਟਾਈਮ ਐਕਟਿਵ ਮੈਂਬਰ ਜਿਹੜੇ ਉਹ ਹੈਗੇ ਨੇ। ਇਹ ਕੌਣ ਸੀ, ਕਿੱਦਾਂ ਸੀ, ਇਹ ਤਾਂ ਹੁਣ ਜਾਂਚ ਤੋਂ ਬਾਅਦ ਦੇ ਵਿੱਚ ਜਿਹੜਾ ਪਤਾ ਲੱਗੂਗਾ। ਕੋਈ ਬਾਹਰੋਂ ਆਇਆ ਸੀ ਕਿ ਸਕੂਲ ਦੇ ਹੀ ਜਿਹੜੇ ਆ ਕੋਈ ਜਾਣਾ ਸੀਗਾ ਜਿਸ ਦੇ ਵੱਲੋਂ ਕੀਤੀ ਗਈ ਹੈ ਇਹ ਗੋਲੀਬਾਰੀ, ਇਸ ਦੇ ਬਾਰੇ ਪਤਾ ਨਹੀਂ। ਅਤੇ ਹਰਜੋਤ ਸਿੰਘ ਜੀ, ਜਿਸ ਤੁਸੀਂ ਬੱਚੇ ਦਾ ਬਿਆਨ ਦੱਸ ਰਹੇ ਹੋ, ਤੁਸੀਂ ਦੇਖੋ ਵੀ ਇੱਕ ਨਵਾਂ ਨੋਰਮਲ ਅਮਰੀਕਾ ਦੇ ਵਿੱਚ ਇਹ ਇੱਕ ਬਣਦਾ ਜਾ ਰਿਹਾ ਆ। ਇਹ ਬਹੁਤ ਅਫਸੋਸ ਵਾਲੀ ਗੱਲ ਆ ਵੀ ਲੋਕ ਇਹ ਸਰਪ੍ਰਾਈਜ਼ ਨਹੀਂ ਹੋ ਰਹੇ ਇਸ ਚੀਜ਼ ਨੂੰ ਲੈ ਕੇ ਵੀ ਹਾਂ, ਯੂ ਨੈਵਰ ਨੋ ਵੀ
ਕਿਤੇ ਵੀ ਜਿਹੜੀ ਆ ਸਕੂਲਾਂ ਦੇ ਵਿੱਚ ਜਿਹੜੀਆਂ ਗੋਲੀਆਂ ਆ ਉਹ ਚੱਲ ਸਕਦੀਆਂ ਆ। ਜੀ ਬਿਲਕੁਲ, ਕਹਿੰਦੇ ਵੀ ਇੰਨੀ ਹਫੜਾ ਦਫੜੀ ਮਚੀ ਹੋਈ ਸੀ ਵੀ ਬੱਚੇ ਜਿਹੜੇ ਆ ਸਕੂਲ ਦੀਆਂ ਫੈਂਸਾਂ ਨੂੰ ਜੰਪ ਕਰ ਕਰਕੇ ਲਾਗੇ ਕਾਟੋ ਰਿਪੇਅਰ ਸ਼ਾਪ ਸੀ ਉਹਦੇ ਵਿੱਚ ਜਾ ਕੇ ਲੁਕੇ ਹੈਗੇ ਆ। ਤੇ ਬਹੁਤ ਹੀ ਜਿਹੜੀ ਮਾੜੀ ਖਬਰ ਹੈਗੀ ਆ। ਪ੍ਰੈਜ਼ੀਡੈਂਟ ਟਰੰਪ ਨੇ ਇਹ ਵੀ ਕਿਹਾ ਵੀ ਸ਼ੂਟਿੰਗ ਹੋਈ ਆ, ਪਰ ਕੋਈ ਇੱਦਾਂ ਦਾ ਸਖਤ ਸਟੈਂਡ ਜਿਹੜਾ ਆ ਉਹ ਨਹੀਂ ਲਿਆ ਗਿਆ। ਸੋ ਇੱਦਾਂ ਦਾ ਮੈਂ ਤਾਂ ਸੋਚਦਾ ਵੀ ਸੈਕੰਡ ਅਮੈਂਡਮੈਂਟ ਨੂੰ ਕੀ ਕਰਨਾ ਜਿਹਦੇ ਨਾਲ ਤੁਹਾਡੇ ਹਰ ਮਹੀਨੇ ਜਾਂ ਐਵਰੀ ਅਦਰ ਮੰਥ ਇੱਦਾਂ ਦੀ ਮਾਸ ਸ਼ੂਟਿੰਗ ਹੁੰਦੀ ਜਿੱਥੇ ਬੱਚੇ ਮਰਦੇ ਜਾਣ, ਤੇ ਕੀ ਉਹਨਾਂ ਦੇ ਜਿਹੜੇ ਆਰਮਸ ਰੱਖਣ ਦਾ ਹੱਕ ਨੂੰ ਕਰਨਾ ਹੈਗਾ ਆ। ਬਿਲਕੁਲ, ਦੇਖੋ ਜਿਹੜੇ ਚੰਗੇ ਨਾਗਰਿਕ ਆ ਜਿਹੜੇ ਅਸੀਂ ਇਹ ਦੋਨੋਂ ਪਾਸੇ ਨੂੰ ਹੀ ਉੱਦਾਂ ਤਾਂ ਹੀ ਗੱਲ ਜਾਂਦੀ ਆ। ਬਹੁਤ ਸਾਰੇ ਜਿਹੜੇ ਅਜਿਹੀ ਗੱਲ ਆ ਵੀ ਜਿਹੜੇ ਰੋਬਰਟਸ ਵਗੈਰਾ ਨੂੰ ਰੋਕਦੇ ਵੀ ਇਸ ਦੇ ਨਾਲ, ਪਰ ਗੱਲ ਇਹ ਆ ਵੀ ਬੱਚਿਆਂ ਤੱਕ ਜਾਂ ਸਕੂਲਾਂ ਤੱਕ ਬੰਦੂਕਾਂ ਜਿਹੜੀਆਂ ਕਿੱਦਾਂ ਆ ਰਹੀਆਂ। ਕੱਲ੍ਹ ਹੀ ਆਪਾਂ ਹਰਜੋਤ ਸਿੰਘ ਜੀ ਕੈਂਟ ਸਟੇਟ ਯੂਨੀਵਰਸਿਟੀ ਦੀ ਜਿਹੜੀ ਉਹ ਕੁੜੀ ਦੀ ਜਿਹੜੀ ਉਹ ਗੱਲ ਕਰ ਰਹੇ ਆ ਵੀ ਉੱਥੇ ਦਾ ਵਿਦਿਆਰਥੀ ਉੱਥੇ ਬੰਦੂਕ ਨਹੀਂ ਲਿਜਾ ਸਕਦਾ, ਪਰ ਪਬਲਿਕ ਦਾ ਜਿਹੜਾ ਆ ਉਹ ਉੱਥੇ ਫਾਇਰ ਆਰਮਸ ਲੈ ਕੇ ਜਾ ਸਕਦਾ ਆ। ਸੋ ਇਹ ਦੇਖਣ ਵਾਲੀ ਗੱਲ ਆ, ਹਰ ਇੱਕ ਨੂੰ ਜਿਹੜੇ ਸਿਰ ਜੋੜਨ ਦੀ ਜ਼ਰੂਰਤ ਆ। ਕਿੰਨੇ ਕੁ ਹੋਰ ਬੱਚਿਆਂ ਦਾ ਜਿਹੜਾ ਆ ਬਲੀਆਂ ਜਿਹੜੀਆਂ ਦੇਣਗੇ ਕਿ ਫਿਰ ਇਸ ਪਾਸੇ ਵੱਲ ਨੂੰ ਜਿਹੜਾ ਅਕਲ ਨੂੰ ਜਿਹੜਾ ਹੱਥ ਮਾਰਿਆ ਜਾਊਗਾ। ਸੋ ਇਹ ਦੇਖਣ ਵਾਲੀ ਗੱਲ ਆ। ਹਰ ਇੱਕ ਜਿਹੜਾ ਇੱਥੇ ਹੈਗਾ ਜਿਹਦੇ ਬੱਚੇ ਆ ਕਿਤੇ ਨਾ ਕਿਤੇ ਤਾਂ ਸਕੂਲ ਦੇ ਵਿੱਚ ਜਾਂਦੇ ਹੀ ਨੇ, ਜੇ ਉੱਥੇ ਨਹੀਂ ਆ ਇੱਥੇ ਹੋ ਸਕਦੇ ਆ। ਸੋ ਮਾਸ ਸ਼ੂਟਿੰਗ ਤਾਂ ਕਦੋਂ ਵੀ ਕਿਤੇ ਵੀ ਜਿਹੜੀ ਆ ਇੱਦਾਂ ਦੀ ਚੀਜ਼ ਜਿਹੜੀ ਉਹ ਵਾਪਰ ਸਕਦੀ ਆ, ਪਰ ਗੱਲ ਇਹ ਆ ਵੀ ਸਕੂਲ ਹੀ ਇੱਕ ਇੰਨਾ ਸੌਖਾ ਟਾਰਗੇਟ ਕਿਉਂ ਬਣਦਾ ਜਾ ਰਿਹਾ ਹੈ। ਜੇ ਤੁਸੀਂ ਪਿਛਲੀਆਂ ਜਿੰਨੀਆਂ ਵੀ ਹਰਜੋਤ ਸਿੰਘ ਜੀ ਸ਼ੂਟਿੰਗਸ ਦੇ ਉੱਤੇ ਜੇ ਨਜ਼ਰ ਮਾਰੀਏ ਤਾਂ ਸਭ ਤੋਂ ਵੱਧ ਜਿਹੜੀ ਆ ਉਹ ਆਪਾਂ ਦੇਖਿਆ ਆ ਵੀ ਇਹ ਸਕੂਲ ਦੇ ਵਿੱਚ ਜਿਹੜੀਆਂ ਸ਼ੂਟਿੰਗਸ ਆ ਲਗਾਤਾਰ ਜਿਹੜੀਆਂ ਆ ਉਹ ਹੋ ਰਹੀਆਂ ਆ। ਅਤੇ ਸਕੂਲ ਦੇ ਵਿੱਚ ਜਿਹੜੀਆਂ ਸ਼ੂਟਿੰਗਸ ਆ ਇਹ ਅਮਰੀਕਾ ਦਾ ਭਵਿੱਖ ਉੱਥੇ ਪੜ੍ਹਦਾ ਆ। ਜੇ ਉਹ ਦਹਿਸ਼ਤ ਦੇ ਵਿੱਚ ਉਹਨਾਂ ਨੇ ਪੜ੍ਹਨਾ ਤਾਂ ਗਾਂਹ ਜਾ ਕੇ ਕਰਨਗੇ ਕੀ? ਉੱਥੇ ਉਹਨਾਂ ਨੂੰ ਇਹੀ ਹੋਊਗਾ ਵੀ ਸਿੱਖਣਾ ਉਹਨਾਂ ਨੇ ਸਵਾਇਆ, ਜਦੋਂ ਉਹਨਾਂ ਨੂੰ ਇਹੀ ਨਹੀਂ ਪਤਾ ਹੋਊਗਾ ਵੀ ਪਤਾ ਨਹੀਂ ਕਿੱਥੇ ਆ ਕੇ ਜਿਹੜੀਆਂ ਗੋਲੀਆਂ ਚਲਾ ਦੇਣੀਆਂ। ਕਿੱਦਾਂ ਪ੍ਰੋਸੀਜਰ ਜਿਹੜੇ ਹੋਣੇ ਚਾਹੀਦੇ ਆ। ਆਈ ਥਿੰਕ ਹੋਰ ਵੀ ਹੁਣ ਨਾਲ ਦੇ ਨਾਲ ਇਹਨਾਂ ਕੜੀਆਂ ਨੂੰ ਜੋੜਨਾ ਚਾਹੀਦਾ। ਬਹੁਤ ਸਾਰੇ ਸਕੂਲ ਆ ਉਹ ਲੋਕਡਾਊਨ ਕਿੱਦਾਂ ਕਰਨਾ ਆ, ਐਕਟਿਵ ਸ਼ੂਟਿੰਗ ਦੇ ਦੌਰਾਨ ਕੀ ਹੁੰਦਾ ਆ, ਉਹ ਟੋਟਲੀ ਜਿਹੜੀ ਡਿਫਰੈਂਟ ਹੋ ਜਾਂਦੀ। ਦੇਖੋ ਜਦੋਂ ਡਰਿਲ ਹੋ ਰਹੀ ਆ ਸਭ ਨੂੰ ਪਤਾ ਵੀ ਗੋਲੀ ਵੱਜਣੀ ਨਹੀਂ, ਅਤੇ ਉਦੋਂ ਬੰਦਾ ਥੋੜ੍ਹਾ ਹੋਰ ਤਰੀਕੇ ਦੇ ਨਾਲ ਚੱਲਦਾ, ਅਤੇ ਪਰ ਜਦੋਂ ਐਕਚੁਅਲ ਦੇ ਵਿੱਚ ਗੋਲੀਬਾਰੀ ਹੋ ਰਹੀ ਹੁੰਦੀ ਆ ਉਦੋਂ ਟੋਟਲੀ ਡਿਫਰੈਂਟ ਆ। ਸੋ ਬਹੁਤ ਸਾਰੇ ਜਿਹੜੇ ਹੈਰਿਸ ਕਾਊਂਟੀ ਦੇ ਵਿੱਚ ਜਿਹੜੀ ਇਹ ਘਟਨਾ ਵਾਪਰੀ ਆ, ਇਹ ਬਹੁਤ ਹੀ ਜ਼ਿਆਦਾ ਅਫਸੋਸਜਨਕ ਜਿਹੜੀ ਘਟਨਾ ਆ। ਬਹੁਤ ਮਾੜੀ ਜਿਹੜੀ ਆ ਇਹ ਘਟਨਾ ਜਿਹੜੀ ਵਾਪਰੀ ਆ। ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਦੀਆਂ ਘਟਨਾਵਾਂ ਨਾ ਵਾਪਰਨ। ਪਰ ਦੇਖੋ ਇਹੀ ਹਰ ਵਾਰੀ ਆਪਾਂ ਕਹਿੰਦੇ ਹਾਂ, ਪਰ ਪਤਾ ਆ ਵੀ ਹਰ 2 ਮਹੀਨਿਆਂ ਬਾਅਦ ਫਿਰ ਕੁਛ ਨਾ ਕੁਛ ਇੱਦਾਂ ਦਾ ਘਟਨਾ ਜਿਹੜੀ ਉਹ ਵਾਪਰੀ ਜਾਂਦੀ ਹੈ। ਇੱਕ ਵਾਰ ਫਿਰ ਆਪਾਂ ਪੰਜਾਬੀ ਰੇਡੀਓ USA ਵੱਲੋਂ ਜਿੰਨੇ ਵੀ ਪੇਰੈਂਟਸ ਹੈਗੇ ਆ ਜਿਨ੍ਹਾਂ ਦੇ ਬੱਚੇ ਸਕੂਲਾਂ ਜਾਂਦੇ ਆ ਵੀ ਆਪਣੇ ਬੱਚਿਆਂ ਨੂੰ ਪੂਰੀ ਤਰ੍ਹਾਂ ਟ੍ਰੇਨ ਕਰੋ। ਉਹਨਾਂ ਨੂੰ ਕਹੋ ਵੀ ਅਲਰਟ ਰਹਿਣ, ਵੀ ਕੋਈ ਬੱਚਾ ਕਿਸੇ ਤਰ੍ਹਾਂ ਦੀ ਇੱਦਾਂ ਦੀ ਸ਼ਰਾਰਤ ਦੀ ਗੱਲ ਕਰਦਾ ਹੈ ਉਹ ਰਾਈਟ ਵੇ ਜਿਹੜੇ ਤੁਹਾਡੇ ਸਕੂਲ ਦੇ ਟੀਚਰਸ ਉਹਨਾਂ ਨੂੰ ਦੱਸੋ। ਆਪ ਵੀ ਅਲਰਟ ਰਹੋ। ਆਪ ਵੀ ਜਦੋਂ ਜਾਂਦੇ ਆ ਟੀਚਰਾਂ ਨਾਲ ਮਿਲੋ, ਆਪਣੇ ਜਿਹੜੇ ਹੋਰ ਬੱਚਿਆਂ ਦੇ ਪੇਰੈਂਟਸ ਆ ਉਹਨਾਂ ਨਾਲ ਮਿਲੋ। ਇੱਕ ਤਰ੍ਹਾਂ ਨਾਲ ਪੂਰੀ ਕਮਿਊਨਿਟੀ ਆ ਜਿਹੜੀ, ਚਾਹੇ ਕੋਈ ਵੀ ਕਮਿਊਨਿਟੀ ਨੂੰ ਬਿਲੋਂਗ ਕਰਦਾ ਹੈਗਾ ਆ, ਰਲ ਮਿਲ ਕੇ ਲੱਗੇ ਵੀ ਇੱਕੋ ਹੀ ਅਮਰੀਕਾ ਆ, ਆਪਾਂ ਸਾਰਿਆਂ ਨਾਲ ਗੱਲਬਾਤ ਕਰੀਏ। ਕਿਉਂਕਿ ਇੱਦਾਂ ਹੁੰਦਾ ਮੈਂ ਦੇਖਦਾ ਬਹੁਤ ਵਾਰੀ ਵੀ ਬੱਚੇ ਛੱਡ ਕੇ ਆ ਜਾਂਦੇ, ਕਿਸੇ ਨਾਲ ਗੱਲ ਨਹੀਂ ਕਰਦੇ ਹੈਗੇ, ਤਾਂ ਕਿ ਪਤਾ ਲੱਗਦਾ ਰਹੇ, ਅਪਡੇਟ ਹੁੰਦੀ ਰਹੇ ਪਈ ਕੋਈ ਸ਼ਰਾਰਤੀ ਤਾਂ ਨਹੀਂ ਹੈਗਾ ਨਿਆਣਾ, ਫਿਊਚਰ ਦੇ ਵਿੱਚ ਜਿਹੜੀ ਆ ਇੱਦਾਂ ਦੀ ਗੱਲਬਾਤ ਨਾ ਹੋਵੇ। ਬਹੁਤ ਹੀ ਇੱਕ ਵਾਰੀ ਫਿਰ ਮਾੜੀ ਘਟਨਾ ਵਾਪਰੀ ਹੈਗੀ ਆ ਅਮਰੀਕਾ ਦੇ ਵਿੱਚ। ਹਜੇ 2 ਮਹੀਨੇ ਨਹੀਂ ਹੋਏ ਹੈਗੇ ਜਦੋਂ ਮਾਸ ਸ਼ੂਟਿੰਗ ਹੋਈ ਸੀ, ਅਤੇ ਪੋਲੀਟੀਸ਼ੀਅਨ ਜਿਹੜੇ ਆ ਉਹਨਾਂ ਤੋਂ ਆਪਾਂ ਕੋਈ ਆਸ ਰੱਖ ਨਹੀਂ ਸਕਦੇ, ਕਿਉਂਕਿ ਜਿਹੜਾ ਦੋਨੋਂ ਹੀ ਪਾਰਟੀਆਂ ਨਾ ਦੋਨਾਂ 'ਚ ਹੀ ਕੋਈ ਬੜਾ ਫਰਕ ਨਹੀਂ ਹੈਗਾ। ਮੈਜੋਰਟੀ ਦੇ ਜਿਹੜੇ ਕਾਂਗਰਸਮੈਨ ਜਾਂ ਸੈਨੇਟਰ ਆ ਉਹ ਦੋਨੋਂ ਹੀ ਜਿਹੜੇ ਹੈਗੇ ਆ ਨੈਸ਼ਨਲ ਰਾਈਫਲ ਐਸੋਸੀਏਸ਼ਨ ਜਿਹੜੀ ਆਪਾਂ ਕਹਿੰਦੇ ਹੈਗੇ NRA ਉਹਨਾਂ ਤੋਂ ਪੈਸੇ ਲੈਂਦੇ ਹੈਗੇ ਆ। ਜੀ ਤੇ ਰਾਜਕਰਮਵੀਰ ਸਿੰਘ ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਕਹਿੰਦੇ ਹੈਗੇ ਆ ਵੀ ਜਿਹੜੀ ਪਲਾਨਡ ਪੇਰੈਂਟਹੁੱਡ ਜਿਹੜੀ ਹੈਗੀ ਇੱਕ ਤਰ੍ਹਾਂ ਨਾਲ ਔਰਗਨਾਈਜੇਸ਼ਨ ਸੀ ਜਿਹੜੀ ਅਬੋਰਸ਼ਨ ਕਰਦੀ ਹੈਗੀ ਆ ਲੇਡੀਜ਼ ਦੇ, ਅਤੇ ਉਹਨਾਂ ਨੂੰ ਹੈਲਪ ਕਰਦੀ ਸੀ, ਅਤੇ ਉਹਨਾਂ ਨੂੰ ਜਿਹੜੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਫੈਡਰਲ ਫੰਡਿੰਗ ਆ ਉਹਨੂੰ ਜਿਹੜੀ ਆ ਬੰਦ ਕਰਨ ਜਾ ਰਹੇ ਹੈਗੇ ਆ। ਇਹ ਜਿਹੜੀ ਫੰਡਿੰਗ ਸੀ ਲਗਭਗ $260 ਮਿਲੀਅਨ ਸੀਗੀ। ਕਾਫੀ ਕੁਛ ਉਸ ਉੱਦਾਂ ਦੇ ਜਿਹੜੇ ਡਿਸੀਜ਼ਸ ਜਿੱਦਾਂ ਸੈਕਸ਼ੂਅਲੀ ਟਰਾਂਸਮਿਟਡ ਡਿਸੀਜ਼ਸ ਜਾਂ ਹੋਰ ਪ੍ਰੋਡਕਟਿਵ ਹੈਲਥ ਸਰਵਿਸਿਜ਼ ਵੀ ਜਿਹੜੀਆਂ ਲੋ ਇਨਕਮ ਲੋਕਾਂ ਨੂੰ ਮਿਲਦੀਆਂ ਸੀਆਂ, ਉਹ ਜਿਹੜੀ ਫੰਡਿੰਗ ਆ ਉਹਨੂੰ ਕੱਟ ਕਰਨ ਜਾ ਰਹੇ ਹੈਗੇ ਆ।
ਸ਼ੁਰੂ ਤੋਂ ਹੀ ਜਿਹੜੀ ਰਿਪਬਲਿਕਨ ਪਾਰਟੀ ਆ ਅਬੋਰਸ਼ਨ ਦੇ ਜਿਹੜੇ ਖਿਲਾਫ ਰਹੇ ਆ, ਸੋ ਉਸੇ ਚੀਜ਼ ਨੂੰ ਰੱਖਦੇ ਹੋਏ ਰਿਪਬਲਿਕਨ ਪਾਰਟੀ ਤੇ ਹੁਣ ਜਿਹੜੇ ਪ੍ਰਸ਼ਾਸਨ ਸਰਕਾਰ ਆ ਉਹਨਾਂ ਨੇ ਆਪਣਾ ਜਿਹੜਾ ਸਟੈਂਡ ਇਸ ਚੀਜ਼ ਦੇ ਪ੍ਰਤੀ ਹੋਰ ਜ਼ਿਆਦਾ ਸਖਤ ਕੀਤਾ ਹੋਇਆ ਹੈ ਜੀ। ਅਗਲੀ ਜਿਹੜੀ ਆਪਾਂ ਖਬਰਾਂ ਉਸ ਦੇ ਵੱਲ ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਜੇ ਆਪਾਂ ਜੇ ਵੱਧਦੇ ਜਾਈਏ ਹਰਜੋਤ ਸਿੰਘ ਜੀ, ਤਾਂ ਰਾਸ਼ਟਰਪਤੀ ਟਰੰਪ ਨੇ ਕੱਲ੍ਹ ਇੱਕ ਟਵੀਟ ਕੀਤਾ, ਕਹਿੰਦੇ ਵੀ ਜਿਹੜੀ ਓਬਾਮਾ ਐਰਾ ਦੇ ਦੌਰਾਨ ਜਿਹੜੀ FBI ਸੀਗੀ ਉਹ ਉਹਨਾਂ ਦੇ ਕੈਂਪੇਨ ਦੇ ਉੱਤੇ ਸਪਾਈ ਕਰਦੀ ਰਹੀ, ਯਾਨੀ ਕਿ ਜਸੂਸੀ ਕਰਦੀ ਰਹੀ। ਕਹਿੰਦੀ ਇਹ ਤਾਂ ਵਾਟਰਗੇਟ ਤੋਂ ਵੀ ਵੱਡੀ ਗੱਲ ਜਿਹੜੀ ਆ ਉਹ ਕਿਤੇ ਨਾ ਕਿਤੇ ਜਿਹੜੀ ਉਹ ਹੈਗੀ ਆ। ਪਰ ਇਹ ਤਾਂ ਹੁਣ ਚਲੋ ਆਉਣ ਵਾਲਾ ਸਮਾਂ ਦੱਸੂਗਾ। ਇਹਦੇ ਲਈ ਇਹ ਆਪ ਖੁਦ ਕੋਈ ਨਾ ਕੋਈ ਜਾਂਚ ਦੀ ਕਮੇਟੀ ਜਿਹੜੀ ਉਹ ਬਿਠਾ ਸਕਦੇ ਆ, ਮੇਕ ਸ਼ੋਰ ਕਰਨ ਦੇ ਲਈ ਵੀ ਇੱਦਾਂ ਜੇ ਹੋਇਆ ਆ, ਅਤੇ ਜੇ ਇੱਦਾਂ ਹੋਇਆ ਹੈ ਬਹੁਤ ਮਾੜੀ ਗੱਲ ਆ, ਇੱਦਾਂ ਹੋਣਾ ਨਹੀਂ ਚਾਹੀਦਾ। ਅਤੇ ਉਹਦੇ ਕਿਤੇ ਨਾ ਕਿਤੇ ਜਿਹੜੇ ਸਿੱਟੇ ਆ ਉਹ ਉਹਨਾਂ ਜਿਨ੍ਹਾਂ ਨੇ ਕੀਤੇ ਉਹਨਾਂ ਨੂੰ ਭੁਗਤਣੇ ਪੈਣਗੇ। ਪਰ ਗੱਲ ਇਹ ਆ ਵੀ ਰਾਈਟ ਨਾ ਉਹ ਜਿਹੜੀ ਰਸ਼ੀਅਨ ਇਨਵੈਸਟੀਗੇਸ਼ਨ ਨੂੰ ਲੈ ਕੇ ਜਿਹੜਾ ਆਈ ਥਿੰਕ ਰੌਲਾ ਰੱਪਾ ਆ, ਅਤੇ ਉਸੇ ਨੂੰ ਇਹ ਡਾਇਵਰਟ ਵੀ ਕਰਨ ਦੀ ਇੱਕ ਜਿਹੜੀ ਆ ਟਰਾਈ ਆ ਉਹ ਕਰ ਰਹੇ ਆ। ਬਾਰ-ਬਾਰ ਜਦੋਂ ਤੋਂ ਬਣੇ ਨੇ ਰਾਸ਼ਟਰਪਤੀ, ਜਦੋਂ ਤੋਂ ਇਹ ਮਿਊਲਰ ਦੀ ਇਨਵੈਸਟੀਗੇਸ਼ਨ ਸ਼ੁਰੂ ਹੋਈ ਆ ਦੂਜੇ ਸਾਲ ਦੇ ਵਿੱਚ ਜਿਹੜੀ ਕਿ ਜਾ ਚੁੱਕੀ ਆ, ਉਦੋਂ ਤੋਂ ਹੀ ਇਹ ਕਹਿ ਰਹੇ ਆ ਵੀ ਇਹ ਇੱਕ ਵਿਚ ਹੰਟ ਆ, ਇਸ ਦੇ ਵਿੱਚ ਕੁਛ ਨਹੀਂ ਲੱਭਣਾ। ਜਦ ਕਿ ਹੁਣੇ ਥੋੜ੍ਹਾ ਚਿਰ ਪਹਿਲਾਂ ਜਿਹੜੀ ਸੈਨੇਟ ਇੰਟੈਲੀਜੈਂਸ ਕਮੇਟੀ ਆ ਉਹਨਾਂ ਨੇ ਵੀ ਇਸ ਚੀਜ਼ ਦੀ ਪੁਸ਼ਟੀ ਕੀਤੀ ਆ ਵੀ ਜਿਹੜੀ ਰਸ਼ੀਆ ਨੇ ਅਮਰੀਕਾ ਦੀਆਂ 2016 ਦੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਆ ਉਸ ਦੇ ਵਿੱਚ ਮੈਡਲਿੰਗ ਕਰਨ ਦੇ ਵਿੱਚ ਕਾਮਯਾਬ ਜਿਹੜੇ ਉਹ ਰਹੇ ਨੇ। ਸੋ ਆਈ ਡੋਂਟ ਨੋ ਰਾਸ਼ਟਰਪਤੀ ਟਰੰਪ ਕਿਉਂ ਬਾਰ-ਬਾਰ ਇਹ ਚੀਜ਼ ਜਿਹੜੀ ਕਹੀ ਜਾਂਦੇ ਆ, ਜਦ ਕਿ ਉਹਨਾਂ ਦੀ ਪਾਰਟੀ ਦੇ ਬੰਦੇ ਵੀ ਅਤੇ ਹੋਰ ਜਿਹੜੀਆਂ ਕਮੇਟੀਆਂ ਆ ਉਹ ਇਸ ਚੀਜ਼ ਨੂੰ ਉੱਤੇ ਮੋਹਰ ਲਾ ਚੁੱਕੀਆਂ ਆ। ਫਾਰਮਰ CIA ਦੇ ਜਿਹੜੇ ਚੀਫ ਰਹਿ ਚੁੱਕੇ ਨੇ, FBI ਵਾਲੇ ਆ, ਇਨਫੈਕਟ ਜਿਹੜੇ ਹੁਣ ਸੈਕਟਰੀ ਆਫ ਸਟੇਟ ਆ ਉਹ ਵੀ ਇਸ ਗੱਲ ਨੂੰ ਜਿਹੜੀ ਉਹ ਮੰਨ ਚੁੱਕੇ ਹੋਏ ਸੀਗੇ ਵੀ ਇਹ ਰਸ਼ੀਆ ਨੇ ਜਿਹੜੀ ਆ ਮੈਡਲਿੰਗ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ। ਅਤੇ ਜਿਹੜਾ ਆਪਣਾ ਡੈਮੋਕ੍ਰੇਟਿਕ ਪ੍ਰੋਸੈਸ ਹੈਗਾ ਅਮਰੀਕਾ ਦਾ ਰਾਈਟ ਨਾਓ ਬਹੁਤ ਜ਼ਿਆਦਾ ਇਸ ਚੀਜ਼ ਤੋਂ ਪ੍ਰਭਾਵਿਤ ਜਿਹੜਾ ਉਹ ਹੋ ਸਕਦਾ ਆ। ਅਤੇ ਬਾਹਰਲੇ ਮੁਲਕ ਤਾਂ ਚਾਹੁੰਦੇ ਹੀ ਨੇ ਵੀ ਕਿਸੇ ਵੀ ਦੇਸ਼ ਦੀਆਂ ਜਿਹੜੀਆਂ ਚੋਣਾਂ ਆ ਉਹਨਾਂ ਵਿੱਚ ਜਿਹੜਾ ਲੱਤ ਆ ਜਿਹੜੀ ਉਹ ਫਸਾਈ ਜਾ ਸਕੇ। ਆਈ ਥਿੰਕ ਇਹਨਾਂ ਨੂੰ ਹੋਰ ਜ਼ਿਆਦਾ ਇਹ ਆਪਣੇ ਜਿੱਦਾਂ ਬਾਰਡਰ ਸੀਲ ਕਰਨ ਦੀ ਗੱਲਾਂ ਕਰਦੇ ਆ, ਆਪਣੀਆਂ ਇਹਨਾਂ ਦੇ ਚੋਣਾਂ ਨੂੰ ਵੀ ਉਸ ਤਰੀਕੇ ਦੇ ਨਾਲ ਜਿਹੜੀ ਇੱਕ ਵਾਲ ਜਿਹੜੀ ਉਹਨਾਂ ਦੇ ਦੁਆਲੇ ਵੀ ਬਣਾ ਲੈਣੀ ਚਾਹੀਦੀ ਹੈ ਜੀ। ਅਗਲੀ ਖਬਰ ਇਮੀਗ੍ਰੇਸ਼ਨ ਨਾਲ ਰਿਲੇਟਡ ਕੀਤੀ ਜਾਵੇ ਤੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹ ਕਹਿੰਦੇ ਵੀ USA ਸਿਰਫ ਜਿਹੜੀ ਦੁਨੀਆ ਦੇ ਵਿੱਚ ਇੱਦਾਂ ਦੀ ਕੰਟਰੀ ਹੈਗੀ ਆ ਜਿਹਦੇ ਵਿੱਚ ਕਹਿੰਦੇ ਹਜ਼ਾਰਾਂ ਦੇ ਕਰੀਬ ਇਮੀਗ੍ਰੇਸ਼ਨ ਜੱਜ ਹੈਗੇ ਆ। ਤੇ ਜਦੋਂ ਕਿ ਉਹਦਾ ਜਿਹੜੇ ਫੈਕਟ ਚੈੱਕ ਕੀਤੇ ਗਏ ਕਹਿੰਦੇ ਵੀ USA ਦੇ ਵਿੱਚ 380 ਦੇ ਕਰੀਬ ਜੱਜ ਹੈਗੇ ਆ ਇਮੀਗ੍ਰੇਸ਼ਨ ਦੇ ਟੋਟਲ। ਰਾਸ਼ਟਰਪਤੀ ਫਿਰ ਝੂਠ ਬੋਲਦੇ ਫੜੇ ਗਏ ਜੀ। ਤੇ ਇਹਦੇ ਨਾਲ ਹੀ ਰਿਲੇਟਡ ਖਬਰ ਸਾਂਝੀ ਕਰਦੇ ਜਾਈਏ, ਜਿਹੜੇ ਜੈਫ ਸੈਸ਼ਨਸ ਹੈਗੇ ਅਟਾਰਨੀ ਜਨਰਲ ਉਹ ਕਹਿੰਦੇ ਆ ਵੀ ਅਸੀਂ ਜਿਹੜੇ ਆ ਹੁਣ ਜਿਹੜੇ ਇਮੀਗ੍ਰੇਸ਼ਨ ਦੇ ਜੱਜ ਹੈਗੇ ਆ ਉਹਨਾਂ ਦੀ ਅਥਾਰਟੀ ਨੂੰ ਵਾਪਸ ਲਵਾਂਗੇ, ਉਹਨਾਂ ਨੂੰ ਖਿੱਚਾਂਗੇ। ਪਿਛਲੇ ਸਮਿਆਂ 'ਚ ਕੀ ਹੁੰਦਾ ਸੀ ਵੀ ਬਹੁਤ ਵਾਰੀ ਜਿਹੜੇ ਇਮੀਗ੍ਰੇਸ਼ਨ ਦੇ ਜੱਜ ਹੁੰਦੇ ਸੀਗੇ ਜਦੋਂ ਤੁਹਾਡਾ ਕੇਸ ਉਹਨਾਂ ਦੇ ਕੋਲ ਲੱਗਿਆ ਹੁੰਦਾ ਸੀ ਉਹ ਟੈਂਪਰੇਰਲੀ ਕਹਿੰਦੇ ਵੀ ਰਿਮੂਵ ਕਰ ਦਿੰਦੇ ਸੀ ਫਰੋਮ ਦੇਅਰ ਡੋਕੇਟਸ ਬਿਨਾਂ ਕਿਸੇ ਡਿਸੀਜਨ ਤੋਂ। ਉਹਦਾ ਮਤਲਬ ਇਹੀ ਹੁੰਦਾ ਸੀ ਵੀ ਉਹ ਇੱਕ ਤਰ੍ਹਾਂ ਨਾਲ ਵੀ ਜਿਹੜੇ ਆ ਜਿੰਨਾ ਲੰਮਾ ਸਮਾਂ ਉਹਨਾਂ ਦਾ ਕੇਸ ਲਟਕ ਰਿਹਾ ਉਹਦੇ ਵਿੱਚ ਕੋਈ ਨਾ ਕੋਈ ਜਿਹੜਾ ਸੋਲੂਸ਼ਨ ਉਹ ਲੱਭ ਲੈਣ ਤਾਂ ਕਿ ਕੋਈ ਵਿਆਹ ਕਰਾ ਲੈ, ਕੁਛ ਹੋ ਜਾਏ, ਕਿਸੇ ਤਰ੍ਹਾਂ ਨਾਲ ਉਹਨਾਂ ਨੂੰ ਡਿਪੋਰਟ ਨਾ ਹੋਣਾ ਪਵੇ, ਵੀ ਲੀਗਲ ਵੀ ਨਹੀਂ ਇਲੀਗਲ ਵੀ ਨਹੀਂ, ਹੈ ਨਾ। ਸੋ ਉਹ ਕਹਿੰਦੇ ਵੀ ਜਿਹੜਾ ਹੁਣ ਇਹ ਡਿਸੀਜਨ ਹੈਗਾ ਆ ਉਹ ਜੱਜਾਂ ਨੂੰ ਰਾਈਟ ਵੇ ਕਰਨਾ ਪਊਗਾ, ਉਹਨਾਂ ਨੂੰ ਸਾਰੀਆਂ ਜਿਹੜੀਆਂ ਫਾਈਲਾਂ ਆ ਉਹ ਕੰਪਲੀਟ ਕਰਨੀਆਂ ਪਊਗੀਆਂ ਤੇ ਉਹ ਕਿਸੇ ਤਰ੍ਹਾਂ ਨਾਲ ਉਹ ਜਿਹੜੀਆਂ ਫਾਈਲਾਂ ਆ ਉਹ ਪੈਂਡਿੰਗ ਨਹੀਂ ਕਰ ਸਕਦੇ ਹੈਗੇ। ਸੋ ਇਮੀਗ੍ਰੇਸ਼ਨ ਦਾ ਮਾਹੌਲ ਜਿਹੜਾ ਇੱਦਾਂ ਦਾ ਚੱਲ ਰਿਹਾ ਤੇ ਆਪਾਂ ਕੱਲ੍ਹ ਵੀ ਖਬਰ ਸਾਂਝੀ ਕੀਤੀ ਸੀ। ਇਸ ਮਾਹੌਲ ਨੂੰ ਦੇਖਦੇ ਹੋਏ ਜਿਹੜੇ ਕਈ ਬੰਦੇ ਜਿੱਦਾਂ ਕਹਿੰਦੇ ਆ ਨਾ ਵੀ ਉਹਨਾਂ ਨੂੰ ਲੱਗਿਆ ਵੀ ਹੁਣ ਸਾਡੀ ਸਰਕਾਰ ਆ ਗਈ ਆ, ਜਿੱਦਾਂ ਇੰਡੀਆ ਦੇ ਵਿੱਚ ਆਪਾਂ ਦੇਖਦੇ ਆ ਵੀ BJP ਵਾਲੇ ਕਰਦੇ ਆ। ਸੋ ਇੱਥੇ ਵੀ ਕੱਲ੍ਹ ਇੱਕ ਨਿਊਯਾਰਕ ਦੇ ਵਿੱਚ ਇੱਕ ਆਪਾਂ ਖਬਰ ਵੀ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਇੱਕ ਜਿਹੜਾ ਵਕੀਲ ਹੈਗਾ ਉਸਨੇ ਇੱਕ ਜਿਹੜਾ ਰੈਸਟੋਰੈਂਟ ਸੀ ਉਹਦੇ ਵਿੱਚ ਜਾ ਕੇ ਖਾਣ ਗਿਆ ਤੇ ਜਿਹੜੇ ਉੱਥੇ ਕੰਮ ਕਰਦੇ ਸੀਗੇ ਉਹ ਸਪੈਨਿਸ਼ ਆਪਸ 'ਚ ਗੱਲਬਾਤ ਕਰਦੇ ਜਿੱਦਾਂ ਨੈਚੁਰਲੀ ਕਰਦੇ ਹੀ ਆ, ਆਪਾਂ ਕਈ ਰੈਸਟੋਰੈਂਟਾਂ 'ਚ ਜਾਂਦੇ ਆ ਜੀ ਤੇ ਉਹ ਉਹਨਾਂ ਨੂੰ ਜਿੱਦਾਂ ਕਾਫੀ ਵੱਧ ਘੱਟ ਬੋਲਿਆ, ਮੰਦਾ ਬੋਲਿਆ, ਕਹਿੰਦਾ ਵੀ ਇੱਥੇ ਤੁਸੀਂ ਸਪੈਨਿਸ਼ ਬੋਲਦੇ ਹੈਗੇ ਆ, ਇੰਗਲਿਸ਼ ਬੋਲਣੀ ਚਾਹੀਦੀ ਆ, ਮੇਰੇ ਪੈਸਿਆਂ ਤੇ ਤੁਸੀਂ ਆ ਖਾ ਰਹੇ ਆ, ਜੇ ਆ ਵੋ ਆ। ਸੋ ਕਈ ਲੋਕਾਂ ਨੇ ਉਹਦਾ ਵਿਰੋਧ ਵੀ ਕੀਤਾ ਤੇ ਉਹ ਪਤਾ ਲੱਗ ਗਿਆ ਵੀ ਬਾਅਦ ਦੇ ਵਿੱਚ ਜਿਹੜਾ ਇਹ ਬੰਦਾ ਸੀ ਇਹ ਇੱਕ ਅਟਾਰਨੀ ਸੀਗਾ। ਸੋ ਹੁਣ ਉਹਦੇ ਆਫਿਸ ਦੇ ਪਿੱਛੇ ਜਾਣਾ ਲੋਕਾਂ ਨੇ ਸ਼ੁਰੂ ਕਰ ਦਿੱਤਾ ਤੇ ਕਾਫੀ ਜ਼ਿਆਦਾ ਪ੍ਰੋਟੈਸਟ ਹੋਏ ਆ ਤੇ ਉੱਥੇ ਦੀ ਜਿਹੜੀ ਐਸੋਸੀਏਸ਼ਨ ਹੁੰਦੀ ਹੈਗੀ ਆ ਲਾਇਰਸ ਦੀ ਉਹਨਾਂ ਨੂੰ ਵੀ ਕਿਹਾ ਵੀ ਇਹਦੇ ਜਿਹੜਾ ਐਕਸ਼ਨ ਲਿਆ ਜਾਵੇ। ਤੇ ਉੱਥੇ ਦੇ ਦੋ ਜਿਹੜੇ ਕਾਂਗਰਸਮੈਨ ਆ ਉਹਨਾਂ ਨੇ ਵੀ ਕਿਹਾ ਹੈਗਾ ਵੀ ਇਹਦਾ ਜਿਹੜਾ ਲਾਇਸੈਂਸ ਆ ਇਹ ਰਿਵੋਕ ਕੀਤਾ ਜਾਵੇ।
ਭਈ ਇਹਦੇ ਐਥਿਕਸ ਨਹੀਂ ਹੈਗੇ। ਸੋ ਉਹ ਜਿਹੜਾ ਮਾਹੌਲ ਆ ਹੁਣ ਉਹ ਕਾਫੀ ਗਰਮਾਇਆ ਹੋਇਆ ਹੈਗਾ ਆ। ਇਹਦੇ ਸੰਬੰਧ ਦੇ ਵਿੱਚ ਕਾਂਗਰਸਮੈਨ ਇੱਕ ਐਡਰੀਆਨੋ ਐਸਪਾਲਿਆਟ ਕਰਕੇ ਨਾਮ ਹੈਗਾ ਉਹ, ਤੇ ਇੱਕ ਹੋਰ ਜਿਹੜੇ ਹੈਗੇ ਆ ਪ੍ਰੈਜ਼ੀਡੈਂਟ ਰੂਬਨ ਡਿਆਜ਼ ਜੂਨੀਅਰ ਜਿਹੜੇ ਹੈਗੇ ਆ, ਉਹਨਾਂ ਨੇ ਫਾਰਮਲ ਕੰਪਲੇਨ ਜਿਹੜੀ ਆ ਫਾਈਲ ਕਰ ਦਿੱਤੀ ਆ ਨਿਊਯਾਰਕ ਸਟੇਟ ਯੂਨੀਫਾਈਡ ਕੋਰਟ ਸਿਸਟਮ ਦੇ ਵਿੱਚ ਭਈ ਇਹਨੂੰ ਲਾਅ ਦੀ ਜਿਹੜੀ ਪ੍ਰੈਕਟਿਸ ਨਾ ਕਰਨ ਦਿੱਤੀ ਜਾਵੇ। ਸੋ ਇੱਦਾਂ ਦਾ ਜਿਹੜਾ ਮਾਹੌਲ ਆ USA ਦੇ ਵਿੱਚ ਹੋਇਆ ਹੈਗਾ। ਆਪਾਂ ਕਿੰਨੀਆਂ ਖਬਰਾਂ ਸਾਂਝੀਆਂ ਕੀਤੀਆਂ। ਪਹਿਲਾਂ ਤਾਂ ਆਪਾਂ ਇਹ ਕਹਿੰਦੇ ਸੀ ਵੀ ਲਓ ਜੀ ਸਾਡੇ ਨਾਲ ਹੁੰਦਾ ਸਿੱਖਾਂ ਨਾਲ, ਕਿਉਂਕਿ ਦਸਤਾਰ ਸਜਾਈ ਹੁੰਦੀ ਆ। ਹੁਣ ਆਮ ਜਿਹੜੇ ਲੋਕ ਆ ਉਹਨਾਂ ਦੇ ਨਾਲ ਵੀ ਕਈ ਵਾਰੀ ਆਪਾਂ ਕਿੰਨੀ ਏਅਰਲਾਈਨ 'ਚ ਦੇਖਿਆ, ਕਿੰਨੀਆਂ ਪਬਲਿਕ ਪਲੇਸਾਂ 'ਤੇ ਦੇਖਿਆ ਵੀ ਇੱਦਾਂ ਦੇ ਜਿਹੜੇ ਕਮਲੇ ਲੋਕ ਹੈਗੇ, ਸਦਾਈ ਲੋਕ, ਉਹ ਸੋਚਦੇ ਆ ਵੀ ਅਮਰੀਕਾ ਉਹਨਾਂ ਦੀ ਆ, ਵੀ ਤੁਸੀਂ ਤਾਂ ਇੱਥੇ ਕੀ ਕਰਨ ਆ ਗਏ ਆ। ਬਿਲਕੁਲ ਆਮ ਲੋਕ ਨਹੀਂ ਕਹਿ ਸਕਦੇ, ਮਾਈਨੋਰਟੀਜ਼ ਜਾਂ ਡਿਫਰੈਂਟ ਦਿਖਣ ਵਾਲੇ, ਚਿੱਟੀ ਚਮੜੀ ਤੋਂ ਬਗੈਰ ਵਾਲੇ ਜਿਹੜੇ ਆ, ਉਹਨਾਂ ਦੇ ਨਾਲ ਹੀ ਜਿਹੜੀਆਂ ਇਹ ਘਟਨਾਵਾਂ ਜਿਹੜੀਆਂ ਸਿਰਫ ਵਾਪਰ ਰਹੀਆਂ, ਜੋ ਕਿ ਬਹੁਤ ਹੀ ਅਫਸੋਸ ਵਾਲੀ ਗੱਲ ਆ। ਇਹ ਜਿਹੜੇ ਚਿੱਟੀ ਚਮੜੀ ਵਾਲੇ ਸੋਚਦੇ ਆ ਵੀ ਇਹਨਾਂ ਦਾ ਮੁਲਕ ਆ, ਪਰ ਆਈ ਥਿੰਕ ਇਹ ਨੇਟਿਵ ਇੰਡੀਅਨਸ ਆ, ਉਹਨਾਂ ਨੂੰ ਉਹ ਭੁੱਲ ਜਾਂਦੇ ਆ ਜਿਨ੍ਹਾਂ ਦੀ ਜ਼ਮੀਨਾਂ, ਜਿਨ੍ਹਾਂ ਦੀਆਂ ਇਹ ਸਾਰਾ ਕੁਛ ਇਹਨਾਂ ਨੇ ਖੋਹ ਕੇ ਅਮਰੀਕਾ ਜਿਹੜਾ ਬਣਾਇਆ ਆ। ਲੈਂਡ ਆਫ ਇਮੀਗਰੈਂਟਸ ਜਿਹੜੀ ਹੈਗੀ ਸੀ ਉਸ ਨੂੰ ਸਿਰਫ ਤੇ ਸਿਰਫ ਆਪਣੇ ਲਈ ਹੀ ਉਹ ਹੁਣ ਰੱਖਣਾ ਚਾਹੁੰਦੇ ਨੇ। ਸੋ ਜਦੋਂ ਵੀ ਡਰਦੇ ਇਸੇ ਨਹੀਂ ਆ ਵੀ ਜੇ ਮੈਜੋਰਟੀ ਜਿਹੜੀ ਆ ਉਹ ਕਿਤੇ ਉਹਨਾਂ ਦੀ ਚਲੀ ਨਾ ਜਾਵੇ, ਪਰ ਉੱਦਾਂ ਬਾਅਦ ਦੇ ਵਿੱਚ ਇਹ ਵੀ ਰੌਲਾ ਪਾਉਂਦੇ ਨੇ ਵੀ ਲੈ ਤੁਹਾਨੂੰ ਇੱਥੇ ਕਿਹੜਾ ਕੋਈ ਦਿੱਕਤ ਹੈਗੀ ਆ। ਸੋ ਨਾਲ ਸਵਾਲ ਇਹਨਾਂ ਨੂੰ ਇਹ ਕਰਨਾ ਬਣਦਾ ਵੀ ਜੇ ਤੁਹਾਨੂੰ ਕੋਈ ਦਿੱਕਤ ਨਹੀਂ ਆ, ਤੁਹਾਨੂੰ ਲੱਗਦਾ ਵੀ ਮਾਈਨੋਰਟੀਜ਼ ਦੇ ਨਾਲ ਕੋਈ ਧੱਕਾ ਨਹੀਂ ਆ, ਤੇ ਫਿਰ ਤੁਸੀਂ ਕਿਉਂ ਡਰਦੇ ਹੋ? ਜੇ ਮਾਈਨੋਰਟੀਜ਼ ਦੇ ਵਿੱਚ ਜਿਹੜੇ ਤੁਸੀਂ ਜੇ ਚਲੇ ਜਾਓਗੇ ਤੁਹਾਡੀ ਜਿਹੜੀ ਗਿਣਤੀ ਆ ਉਹ ਘੱਟ ਜਾਊਗੀ। ਪਰ ਸਭ ਨੂੰ ਪਤਾ ਹੈ ਵੀ ਜਿਹਦੀ ਮੈਜੋਰਟੀ ਹੁੰਦੀ ਆ ਉਹ ਆਪਣਾ ਦਬਦਬਾ ਜਿਹੜਾ ਕਾਇਮ ਕਰਨ ਦੀ ਕੋਸ਼ਿਸ਼ ਕਰਦੇ ਆ। ਕੱਲ੍ਹ ਜਦੋਂ ਹਰਜੋਤ ਸਿੰਘ ਜੀ ਅਗਲੇ ਦਿਨ ਜਦੋਂ ਕੰਮ 'ਤੇ ਜਾ ਰਿਹਾ ਸੀਗਾ ਵਕੀਲ, ਤਾਂ ਆਲਮੋਸਟ ਉੱਥੋਂ ਦੇ ਕੋਈ ਨਿਊਯਾਰਕ ਪੋਸਟ, ਡੇਲੀ ਨਿਊਯਾਰਕ, ਹੋਰ ਜਿਹੜੀਆਂ ਅਖਬਾਰਾਂ ਦੇ ਪੱਤਰਕਾਰਾਂ ਨੇ ਜਿਹੜੇ ਇਸ ਦੇ ਕੋਲੋਂ ਸਵਾਲਾਂ ਦੇ ਜਵਾਬ ਪੁੱਛਣ ਦੀ ਕੋਸ਼ਿਸ਼ ਕੀਤੀ। ਇਹ ਛਤਰੀ ਜੀ ਲੈ ਕੇ ਸਿਰ 'ਤੇ ਟੋਪੀ ਜੀ ਪਾ ਕੇ ਬਾਅਦ 'ਚ ਮੂੰਹ ਲੁਕਾਉਂਦਾ ਜਿਹੜਾ ਫਿਰਦਾ ਸੀ, ਤੇ ਕਹਿੰਦਾ ਤਾਂ ਇਹ ਕਹਿ ਰਿਹਾ ਸੀਗਾ ਵੀ ਤੁਸੀਂ ਮੈਨੂੰ ਤਾਂ ਜਿਹੜਾ ਫੜ ਕੇ ਰੱਖਿਆ ਆ, ਤੇ ਕਹਿੰਦਾ ਮੈਨੂੰ ਨਹੀਂ ਪਤਾ ਤੁਸੀਂ ਕਿਹੜੀਆਂ ਗੱਲਾਂ ਕਰਦੇ। ਕਹਿੰਦੇ ਭਾ ਤੇਰੀ ਤੇ ਵੀਡੀਓ ਜਿਹੜੀ ਇੰਨੀ ਵਾਇਰਲ ਹੋਈ ਆ, ਵੀਡੀਓ ਟੇਪ ਹੈਗੀ ਆ, ਤੂੰ ਕਿਹੜੀਆਂ ਗੱਲਾਂ ਕਰੀ ਜਾਂਦਾ ਆ। ਤੇ ਇਹ ਵੀ ਸੁਣਨ ਦੇ ਵਿੱਚ ਆਇਆ ਸੀ ਹਰਜੋਤ ਸਿੰਘ ਜੀ ਜਿਹੜੀ ਸ਼ਾਇਦ ਜਿੱਥੇ ਰਹਿ ਰਿਹਾ ਲੀਜ਼ ਆ ਉਸ ਉਹਨਾਂ ਨੇ ਕੈਂਸਲ ਜਿਹੜੀ ਆ ਉਸ ਦੀ ਜਿਹੜੀ ਲੀਜ਼ ਆ ਜਿੱਥੇ ਰਹਿ ਰਿਹਾ ਆਫਿਸ ਦੀ ਸ਼ਾਇਦ ਆ, ਸੋ ਉਹ ਉੱਥੇ ਉਹਨਾਂ ਨੇ ਉਹ ਕੈਂਸਲ ਕਰ ਦਿੱਤੀ ਹੋਈ ਆ ਜੀ। ਤੇ ਅਗਲੀ ਖਬਰ ਵੱਲ ਚਲੀਏ। ਸੈਨੇਟ ਦੇ ਵਿੱਚ ਜਿਹੜਾ ਆ ਹਾਊਸ ਲੀਡਰਸ ਜਿਹੜੇ ਆ ਉਹ ਪਲਾਨ ਕਰ ਰਹੇ ਹੈਗੇ ਆ $817 ਬਿਲੀਅਨ ਦਾ ਜਿਹੜਾ ਫਾਰਮ ਬਿੱਲ ਆ ਉਹਨੂੰ ਪਾਸ ਕਰਨ ਦੇ ਲਈ। ਤੇ ਉਹਦੇ ਵਿੱਚ ਉਹ ਸੋਚ ਰਹੇ ਆ ਵੀ ਸ਼ਾਇਦ ਅਸੀਂ ਜਿਹੜੇ ਡੈਮੋਕ੍ਰੇਟਸ ਹੈਗੇ ਆ ਉਹਨਾਂ ਤੋਂ ਬਿਨਾਂ ਜਿਹੜੇ ਆ ਇਸ ਬਿੱਲ ਨੂੰ ਪਾਸ ਕਰ ਲਈਏ। ਪਰ ਜਿਹੜੇ ਕੰਜ਼ਰਵੇਟਿਵਸ ਹੈਗੇ ਆ, ਕਈ ਕੰਜ਼ਰਵੇਟਿਵ ਜਿਹੜੇ ਆ ਉਹ ਕਹਿੰਦੇ ਵੀ ਅਸੀਂ ਇਸ ਬਿੱਲ ਨੂੰ ਸਪੋਰਟ ਨਹੀਂ ਕਰਾਂਗੇ, ਖਾਸ ਕਰਕੇ ਜਿਹੜੇ ਹਾਊਸ ਫਰੀडम ਕਾਕਸ ਦੇ ਮੈਂਬਰ ਹੈਗੇ ਆ ਵੀ ਅੰਟਲ ਤੁਸੀਂ ਇਮੀਗ੍ਰੇਸ਼ਨ ਦੇ ਉੱਤੇ ਜਿਹੜੀ ਆ ਵੋਟ ਪਾਉਂਗੇ, ਵੀ ਇਮੀਗ੍ਰੇਸ਼ਨ ਬਿੱਲ ਵਾਲੇ ਦੇ ਉੱਤੇ ਵੀ ਵੋਟ ਪਾਉਣੀ ਚਾਹੀਦੀ ਆ, ਫਿਰ ਅਸੀਂ ਜਿਹੜਾ ਆ ਇਹ ਜਿਹੜਾ ਫਾਰਮ ਬਿੱਲ ਆ ਉਹਦੇ ਤੇ ਸਪੋਰਟ ਕਰਾਂਗੇ। ਬਿਲਕੁਲ। ਸੋ ਬੇਸਿਕਲੀ ਡਾਕਾਂ ਨੂੰ ਵੀ ਇਸ ਦੇ ਨਾਲ ਜਿੱਦਾਂ ਰਾਸ਼ਟਰਪਤੀ ਕਰਦੇ ਆ ਵੀ ਮੇਰੀ ਬਾਰਡਰ ਵੱਲ ਲਿਆਓ, ਫਿਰ ਮੈਂ ਓਮਨੀ ਬੱਸ ਦੇ ਉੱਤੇ ਸਾਈਨ ਕਰੂੰਗਾ, ਤੇ ਇਸੇ ਤਰੀਕੇ ਨਾਲ ਮੈਨੂੰ ਲੱਗਦਾ ਡੈਮੋਕ੍ਰੇਟ ਵੀ ਉਹੀ ਦਾਅ ਪੇਚ ਖੇਡ ਰਹੇ ਆ। ਸੋ ਇਸ ਸੰਬੰਧ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਟਵੀਟ ਵੀ ਕੀਤਾ ਆ ਵੀ ਕਹਿੰਦੇ ਭਈ ਜਿਹੜਾ ਸਾਡਾ ਇਹ ਬਿੱਲ ਹੈਗਾ ਸਟਰੋਂਗ ਫਾਰਮ ਬਿੱਲ ਹੈਗਾ, ਜਿਹਦੇ ਵਿੱਚ ਕਹਿੰਦੇ ਵਰਕ ਰਿਕੁਆਇਰਮੈਂਟਸ ਸਾਰਾ ਕੁਛ ਹੋਰ ਸੇਫਟੀ ਇੱਦਾਂ ਦੇ ਇਸ਼ੂਜ਼ ਹੈਗੇ ਆ, ਇਹਨੂੰ ਸਪੋਰਟ ਕਰਨਾ ਚਾਹੀਦਾ ਹੈਗਾ। ਤੇ ਜਿਹੜਾ ਫਾਰਮ ਬਿੱਲ ਆ ਇਹ ਕਹਿੰਦੇ ਭਈ ਬਹੁਤ ਵੱਡਾ ਸੇਫਟੀ ਨੈਟ ਹੈਗਾ ਮਿਲੀਅਨਸ ਆਫ ਫਾਰਮਰਸ ਦੇ ਲਈ ਪੂਰੇ USA ਦੇ ਵਿੱਚ। ਇਹ ਜਿਹੜਾ ਸਨੈਪ ਔਰ ਫੂਡ ਸਟੈਂਪ ਪ੍ਰੋਗਰਾਮ ਆ ਉਹ ਇਹਦੇ ਵਿੱਚ ਇਨਕਲੂਡਡ ਆ। 40 ਮਿਲੀਅਨ ਦੇ ਕਰੀਬ ਲੋਕ ਜਿਹੜੇ ਆ ਇਹਨੂੰ ਯੂਜ਼ ਕਰਦੇ ਹੈਗੇ, ਤੇ $70 ਬਿਲੀਅਨ $70 ਬਿਲੀਅਨ ਜਿਹੜਾ ਸਪੈਂਡ ਹੁੰਦਾ ਹੈਗਾ ਆ। ਹਾਂਜੀ, ਜਿਹੜੇ ਪਾਵਰਟੀ ਦੇ ਵਿੱਚ ਆ ਜਿਨ੍ਹਾਂ ਨੂੰ ਨਹੀਂ ਜਿਹੜੇ ਮਿਲ ਰਹੇ। ਸੋ $125 ਪ੍ਰਤੀ ਮਹੀਨਾ ਜਿਹੜਾ ਆ 42.3 ਮਿਲੀਅਨ ਲੋਕਾਂ ਨੂੰ ਜਿਹੜੇ ਫੂਡ ਸਟੈਂਪ ਦੇ ਪ੍ਰੋਗਰਾਮ ਅਧੀਨ ਜਿਹੜੀ ਸਹਾਇਤਾ ਜਿਹੜੀ ਮਿਲਦੀ ਆ। ਤੇ ਇਸ ਪ੍ਰਪੋਜ਼ਲ ਦੇ ਅਧੀਨ ਇਹ ਆ ਵੀ ਜਿਸ ਨੇ ਵੀ ਇਹ ਜਿਹੜੇ $125 ਮਹੀਨੇ ਦੇ ਲੈਣੇ ਆ ਫੂਡ ਸਟੈਂਪਾਂ ਦੇ ਵਿੱਚ, ਉਹਨੂੰ 20 ਘੰਟੇ ਹਰ ਵੀਕ ਜਿਹੜਾ ਆ ਉਹ ਕੰਮ ਕਰਨਾ ਜਿਹੜਾ ਉਹ ਪਊਗਾ। ਪਰ ਜੇ ਉਹ 20 ਘੰਟੇ ਹਰ ਵੀਕ ਕੰਮ ਕਰਨਗੇ ਤਾਂ ਮੈਨੂੰ ਲੱਗਦਾ ਈਜ਼ੀਲੀ ਜਿਹੜੇ ਇੰਨੇ ਡਾਲਰ ਜਿਹੜੇ ਉਹ ਕਮਾ ਸਕਦੇ ਆ। ਅਤੇ ਨਾਲ ਦੇ ਨਾਲ ਕਹਿੰਦੇ ਵੀ ਪਾਰਟੀਸਪੇਟ ਕਰਨਾ ਪਊਗਾ ਸਟੇਟਸ ਨੂੰ ਜਿਹੜੇ ਟ੍ਰੇਨਿੰਗ ਪ੍ਰੋਗਰਾਮ ਆ ਉਸ ਦੇ ਵਿੱਚ। ਅਤੇ ਕੰਟਰੋਵਰਸੀ ਕਹਿੰਦੇ ਇਸ ਦੇ ਵਿੱਚ ਮੇਜਰ ਇਹ ਆ ਵੀ ਜਿਹੜੇ ਡੈਮੋਕ੍ਰੇਟ ਵਾਲੇ ਆ ਪਾਰਟੀ ਵਾਲੇ ਉਹ ਕਹਿ ਰਹੇ ਆ ਵੀ
ਕਿਸੇ ਵੀ ਸੂਬੇ ਦੇ ਕੋਲ ਇੰਨੀ ਮੈਨੇਜਮੈਂਟ ਜਾਂ ਟ੍ਰੇਨਿੰਗ ਪ੍ਰੋਗਰਾਮ ਨਹੀਂ ਹੈਗੇ ਵੀ ਯਕਦਮ ਤੁਸੀਂ ਇੰਨੇ ਲੋਕਾਂ ਨੂੰ 42.3 ਮਿਲੀਅਨ ਲੋਕਾਂ ਨੂੰ ਜਾਂ ਨੌਕਰੀ 'ਤੇ ਲਾ ਦਿਓ ਅਤੇ ਜਾਂ ਤੁਸੀਂ ਉਹਨਾਂ ਨੂੰ ਟ੍ਰੇਨਿੰਗ ਦੇਣੀ ਜਿਹੜੀ ਆ ਉਹ ਸ਼ੁਰੂ ਕਰ ਦਿਓ। ਸੋ ਇਸ ਚੀਜ਼ ਨੂੰ ਕਰਨ ਦੇ ਲਈ ਟਾਈਮ ਜਿਹੜਾ ਉਹ ਲੱਗਣਾ ਆ। ਸੋ ਦੇਖਦੇ ਹਾਂ ਵੀ ਇਸ ਦੇ ਵਿੱਚ ਜਿਹੜੀ ਆ ਉਹ ਕਿੱਦਾਂ ਗੱਲ ਜਿਹੜੀ ਬਣੂਗੀ। ਬਾਕੀ ਜੇ ਕਿਸੇ ਨੂੰ ਵੈਲਫੇਅਰ ਗੱਲ ਆ ਨਾ, ਵੈਲਫੇਅਰ ਜਿਸ ਨੂੰ ਮਿਲਣੀ ਚਾਹੀਦੀ ਆ ਉਹ ਵਿਚਾਰਾ ਰਹਿ ਜਾਂਦਾ ਆ, ਅਤੇ ਬਾਕੀ ਜਿਹੜੇ ਆ ਜਿਨ੍ਹਾਂ ਨੂੰ ਲੋੜ ਵੀ ਨਹੀਂ ਹੁੰਦੀ ਉਹ ਉਸ ਦਾ ਨਜਾਇਜ਼ ਫਾਇਦਾ ਚੱਕੀ ਜਾਂਦੇ ਆ। ਸੋ ਉਹ ਲੂਪ ਹੋਲ ਤਾਂ ਬੰਦ ਹੋਣਾ ਬਹੁਤ ਜ਼ਰੂਰੀ ਆ ਤਾਂ ਜੋ ਲੋੜਵੰਦ ਤੱਕ, ਐਕਚੁਅਲ ਲੋੜਵੰਦ ਤੱਕ ਜਿਹੜੀ ਸਹਾਇਤਾ ਜਿਹੜੀ ਆ ਉਹ ਮਿਲੇ। ਵੀ ਇੰਸਟੈਡ ਆਫ 42 ਮਿਲੀਅਨ ਜਿਹੜੇ ਲੋਕ ਆ ਜਿਨ੍ਹਾਂ ਦੇ ਵਿੱਚੋਂ ਹੋ ਸਕਦਾ ਵੀ 20% ਇੱਦਾਂ ਦੇ ਹੋਣ ਜਿਨ੍ਹਾਂ ਨੂੰ ਜ਼ਰੂਰਤ ਵੀ ਨਹੀਂ ਹੈਗੀ, ਅਤੇ ਉਹ ਧੱਕੇ ਦੇ ਨਾਲ ਹੀ ਲੂਪ ਹੋਲ ਪੇਪਰ ਵਰਕ ਇੱਦਾਂ ਦਾ ਬਣਾ ਕੇ ਜਿਹੜਾ ਉਹ ਲਈ ਜਾ ਰਹੇ ਆ ਵੀ ਫਿਰ ਇਹਦੇ ਨਾਲ ਦੂਜਿਆਂ ਨੂੰ ਥੋੜ੍ਹੀ ਜਿਹੜੇ ਵੱਧ ਡਾਲਰ ਜਿਹੜੇ ਦਿੱਤੇ ਜਾ ਸਕਦੇ ਲੋੜਵੰਦਾਂ ਨੂੰ। ਸੋ ਆਈ ਥਿੰਕ ਕਿਤੇ ਨਾ ਕਿਤੇ ਇਹਨਾਂ ਦੇ ਪਿੱਛੇ ਗੁੱਡ ਫੇਥ ਹੈਗਾ ਆ ਇਹ ਕੰਮ ਕਰਨ ਦੇ ਲਈ, ਪਰ ਇਹ 42 ਮਿਲੀਅਨ ਲੋਕਾਂ ਨੂੰ ਕਿੱਦਾਂ ਟ੍ਰੇਨਿੰਗ ਦੇ ਉੱਤੇ ਜਿਹੜੇ ਇਕੱਠੇ ਲਾਉਣਗੇ, ਕਿੱਦਾਂ ਜਿਹੜੀ 20 ਘੰਟੇ ਪ੍ਰਤੀ ਵੀਕ ਜਿਹੜਾ ਇਹਨਾਂ ਨੂੰ ਕੰਮ ਕਰਨ ਦਾ ਮੌਕਾ ਕਿੱਥੇ ਮਿਲੂਗਾ, ਕਿਵੇਂ ਮਿਲੂਗਾ, ਇਹ ਹੁਣ ਇੱਕ ਵੱਡੇ ਸਵਾਲ ਜ਼ਰੂਰ ਹੈਗੇ ਇਸ ਨੂੰ ਲੈ ਕੇ। ਜੀ ਅਗਲੀ ਖਬਰ ਵੱਲ ਚਲੀਏ। ਇੱਕ ਫਲੋਰੀਡਾ ਦੇ ਵਿੱਚ ਕਹਿੰਦੇ ਇੱਕ ਜਿਹੜੀ ਲੇਡੀ ਸੀਗੀ ਉਹ ਡਰੰਕ ਸੀਗੀ, ਉਹਨੂੰ DUI ਦੇ ਨਾਲ ਚਾਰਜ ਕੀਤਾ ਗਿਆ, ਮੈਨਸਲੌਟਰ ਦੇ ਨਾਲ, ਕਿਉਂਕਿ ਉਸਨੇ ਜਦੋਂ ਡਰੰਕ ਸੀਗੀ ਅਤੇ ਉਸਨੇ ਜਿਹੜੀ ਆ ਇੱਕ ਐਕਸੀਡੈਂਟ ਕੀਤਾ ਜਿਹਦੇ ਵਿੱਚ ਇੱਕ ਮਦਰ ਦੀ ਜਿਹੜੀ ਡੈਥ ਹੋ ਗਈ। ਉਹ ਤੋਂ ਬਾਅਦ ਕਹਿੰਦੇ ਵੀ ਜਦੋਂ ਉਹਨੂੰ ਫੜ ਕੇ ਲੈ ਕੇ ਗਏ ਪੁਲਿਸ ਸਟੇਸ਼ਨ, ਅਤੇ ਪੁਲਿਸ ਸਟੇਸ਼ਨ ਦੇ ਵਿੱਚ ਜਦੋਂ ਉਹਦਾ ਮੱਗ ਸ਼ਾਟ ਲਿਆ ਅਤੇ ਉਹ ਉਸਨੇ ਹੱਸਦੀ ਨੇ ਆਪਣਾ ਮੱਗ ਸ਼ਾਟ ਦਿੱਤਾ ਹੈਗਾ, ਆਪਣੇ ਦੰਦ ਦਿਖਾਲ ਕੇ ਪੂਰੀ ਤਰ੍ਹਾਂ ਵੀ ਜਿੱਦਾਂ ਕੁਛ ਹੋਇਆ ਨਹੀਂ ਹੈਗਾ, ਜੋ ਕਿ ਬੜੀ ਮਾੜੀ ਗੱਲ ਆ। ਅਤੇ ਇਹ ਜਿਹੜੀ ਨਿਊਜ਼ ਆ ਕਾਫੀ ਜਿਹੜੀ ਵਾਇਰਲ ਹੋ ਰਹੀ ਆ ਵੀ ਦੇਖੋ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਰਿਮੋਰਸ ਨਹੀਂ ਸੀ ਵੀ ਉਸਨੇ ਇੱਕ ਔਰਤ ਦਾ ਕਤਲ ਕਰ ਦਿੱਤਾ ਆ ਅਤੇ ਦੂਸਰੀ ਉਹਦੀ ਗਲਤੀ ਪੂਰੀ ਆ। ਜੀ ਜੀ ਬਿਲਕੁਲ। ਬਾਕੀ ਜੇ ਆਪਾਂ ਹਰਜੋਤ ਸਿੰਘ ਜੀ ਦੇਖਿਆ ਜਾਵੇ ਰਾਇਲ ਵੈਡਿੰਗ ਵੱਲ ਹਰ ਇੱਕ ਦੀ ਜਿਹੜੀ ਆ ਨਜ਼ਰ ਇਸ ਟਾਈਮ ਬਣੀ ਹੋਈ ਆ। ਬਹੁਤ ਹੀ ਜਲਦ ਪ੍ਰਿੰਸ ਹੈਰੀ ਅਤੇ ਮੇਗਨ ਮਾਰਕਲ ਜੋ ਕਿ ਅਮਰੀਕਾ ਦੀ ਆ ਇੱਕ ਸੈਲੀਬ੍ਰਿਟੀ ਆ, ਹਾਲੀਵੁੱਡ ਤੋਂ ਬਿਲੋਂਗ ਕਰਦੀ ਆ, ਉਹਨਾਂ ਦਾ ਜਿਹੜਾ ਵਿਆਹ ਹੋਣਾ ਆ। ਕਹਿੰਦੇ 600 ਲੋਕਾਂ ਨੂੰ ਇਨਵੀਟੇਸ਼ਨ ਜਿਹੜੇ ਆ ਜਿਹੜੀ ਰਾਇਲ ਫੈਮਿਲੀ ਆ ਉਹਨਾਂ ਨੂੰ ਘੱਲੇ ਗਏ ਆ। ਇੱਕ ਪਿਛਲੇ ਦਿਨਾਂ ਦੇ ਵਿੱਚ ਪੋਲ ਆਈ ਸੀ ਜਿਹੜੇ ਕਹਿ ਰਹੇ ਸੀਗੇ ਵੀ ਜਿਹੜੇ 2/3 ਬ੍ਰਿਟੇਨ ਵਾਲੇ ਆ ਉਹਨਾਂ ਨੂੰ ਇਸ ਦੇ ਨਾਲ ਕੋਈ ਜਿਹੜਾ ਮਤਲਬ ਨਹੀਂ ਹੈਗਾ, ਪਰ ਬਾਅਦ ਦੇ ਵਿੱਚ ਇਹ ਪਤਾ ਲੱਗਾ ਵੀ ਇਹ ਉਹਨਾਂ ਦੇ ਵੱਲੋਂ ਪੋਲਿੰਗ ਨੰਬਰ ਛਾਪੇ ਗਏ ਸੀਗੇ ਜਿਹੜੇ ਮੋਨਾਰਕੀ ਦੇ ਜਿਹੜੇ ਖਿਲਾਫ ਸੀਗੇ। ਸੋ ਪਰ ਓਵਰਆਲ ਕਹਿੰਦੇ ਵੀ ਬੜਾ ਲੋਕਾਂ ਦੇ ਵਿੱਚ ਚਾਅ ਆ ਇਹ ਰਾਇਲ ਵੈਡਿੰਗ ਜਿਹੜੀ ਆ ਉਹ ਦੇਖਣ ਦੇ ਲਈ। ਅਤੇ ਜਿੱਥੇ ਹਰਜੋਤ ਸਿੰਘ ਜੀ ਮੇਗਨ ਮਾਰਕਲ ਆ, ਕਿਉਂਕਿ ਇਹ ਜਿਹੜੇ ਮੈਕਸੀਕੋ ਦੇ ਨਾਲ ਜਿਹੜੀ ਸਪੈਨਿਸ਼ ਮੂਲ ਦੀ ਇਹ ਜਿਹੜੀ ਕੁੜੀ ਹੈਗੀ ਆ, ਸੋ ਕਹਿੰਦੇ ਵੀ ਜਿੱਥੇ ਉਹਦਾ ਪਿਓ ਰਹਿੰਦਾ ਸੀਗਾ ਉਹਦੇ ਪਿਓ ਦੀ ਹੁਣੇ ਕਹਿੰਦੇ ਸਰਜਰੀ ਹੋਣ ਕਰਕੇ ਉਹ ਵਿਆਹ ਦੇ ਵਿੱਚ ਤਾਂ ਜਿਹੜਾ ਹਿੱਸਾ ਨਹੀਂ ਲੈ ਸਕੂਗਾ ਆਪਣੀ ਕੁੜੀ ਦੇ ਵਿਆਹ 'ਚ, ਪਰ ਜਿਹੜੇ ਪਿੰਡ ਦੇ ਵਿੱਚ ਕਹਿੰਦੇ ਉਹ ਰਹਿੰਦਾ ਸੀ ਉੱਥੇ ਤਾਂ ਲਾਲਾ ਹੋਈ ਪਈ ਆ ਵੀ ਰਾਇਲ ਵੈਡਿੰਗ ਨੂੰ ਦੇਖਣ ਦੇ ਲਈ ਲੋਕਾਂ ਨੇ ਵੱਡੇ ਜਿਹੜੇ TV ਲਾਏ ਪਏ ਆ ਵੀ ਹੁਣ ਆਪਾਂ ਵੇਖਾਂਗੇ ਵਿਆਹ ਨੂੰ। ਜੀ ਬਿਲਕੁਲ। ਅਤੇ ਜਿਹੜੀ ਮੈਗਨ ਹੈਗੀ ਆ ਉਹਨਾਂ ਜਿਹੜੇ ਪ੍ਰਿੰਸ ਚਾਰਲਸ ਆ ਉਹਨਾਂ ਨੂੰ ਕਿਹਾ ਹੈਗਾ ਵੀ ਉਹਨਾਂ ਨੂੰ ਨਾਲ ਉਹ ਵਾਕ ਕਰਨ ਉਹਨਾਂ ਦੇ ਫਾਦਰ ਦੀ ਜਗ੍ਹਾ 'ਤੇ, ਕਿਉਂਕਿ ਉਹ ਪਹੁੰਚ ਨਹੀਂ ਸਕਦੇ। ਮੁੰਡੇ ਦੇ ਪਿਓ ਨੇ ਹੀ ਜਿਹੜਾ ਆ ਉਹਨਾਂ ਨੂੰ ਵਾਕ ਕਰਨਾ ਹੈ। ਸੋ ਬਿਲਕੁਲ ਰਾਜਕਰਮਵੀਰ ਸਿੰਘ, ਸਾਡਾ ਸਮਾਂ ਵੀ ਸਮਾਪਤ ਹੋ ਗਿਆ ਅਤੇ ਜਾਂਦੇ ਇੱਕ ਖਬਰ ਸਾਂਝੀ ਕਰਦੇ ਜਾਈਏ। ਕੈਂਪਬਲ ਸੂਪ ਕੰਪਨੀ ਦੇ ਜਿਹੜੇ CEO ਹੈਗੇ ਆ ਡਨੀਸ ਮੋਰਿਸਨ, ਉਹਨਾਂ ਨੇ ਆਪਣੀ ਰਿਟਾਇਰਮੈਂਟ ਅਨਾਊਂਸ ਕਰ ਦਿੱਤੀ ਹੈ। ਫੋਰਚੂਨ 500 ਕੰਪਨੀ ਸੀ ਜਿਨ੍ਹਾਂ ਦੇ CEO ਸੀ, ਅਤੇ ਹੁਣ ਉਹਨਾਂ ਦੀ ਰਿਟਾਇਰਮੈਂਟ ਤੋਂ ਬਾਅਦ USA ਦੇ ਵਿੱਚ ਜਿਹੜੀਆਂ ਫੋਰਚੂਨ 500 ਕੰਪਨੀਜ਼ ਹੈਗੀਆਂ ਆ ਉਹਨਾਂ ਦੀਆਂ ਸਿਰਫ 23 ਜਿਹੜੀਆਂ CEOs ਆ ਉਹ ਲੇਡੀਜ਼ ਰਹਿ ਗਈਆਂ ਆ। ਬਾਕੀ ਸਾਰੇ ਜਿੰਨੀਆਂ ਵੀ US ਦੇ ਵਿੱਚ ਕੰਪਨੀਆਂ ਹੈਗੀਆਂ ਫੋਰਚੂਨ 500 ਉਹਨਾਂ ਦੇ ਜਿਹੜੇ CEO ਆ ਉਹ ਬੰਦੇ ਆ। ਜੀ ਜੀ ਜੀ। ਅਤੇ ਹਰਜੋਤ ਸਿੰਘ ਜੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਇੱਥੇ ਹੀ ਸਮਾਪਤ ਹੁੰਦਾ ਹੈ। ਆਪਾਂ ਆਪਣੇ ਸਰੋਤਿਆਂ ਨੂੰ ਮਿਲਾਂਗੇ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਅਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹਾਸਤੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਸੇਲ ਪੰਜਾਬ ਬਾਜ਼ਾਰ ਕੈਸ਼ ਐਂਡ ਕੈਰੀ ਤੇ ਲੱਗ ਚੁੱਕੀ ਹੈ ਸੇਲ। ਦੀਪ ਮਲਟੀਗ੍ਰੇਨ ਆਟਾ 20 ਪੌਂਡ 1099 ਦਾ, ਆਸ਼ੀਰਵਾਦ ਆਟਾ 20 ਪੌਂਡ 799 ਦਾ, ਰਾਇਲ ਚੱਕੀ ਆਟਾ 20 ਪੌਂਡ 799 ਦਾ, ਰਾਇਲ ਬਾਸਮਤੀ 20 ਪੌਂਡ 1699 ਦਾ, ਲਾਲ ਪਿਆਜ਼ 25 ਪੌਂਡ 799 ਦਾ। ਅਤੇ ਇਹਨਾਂ ਤੋਂ ਤੁਸੀਂ ਖਰੀਦ ਸਕਦੇ ਹੋ ਪਚਰੰਗਾ, ਸ਼ਾਨ ਅਹਿਮਦ ਅਤੇ ਪ੍ਰਿਆ ਦੇ ਹਰ ਤਰ੍ਹਾਂ ਦੇ ਮਸਾਲੇ ਅਤੇ ਅਚਾਰ ਤੇ ਮਠਿਆਈਆਂ। ਇਹਨਾਂ ਕੋਲ ਤਾਜ਼ੀ ਸਬਜ਼ੀ ਹਫਤੇ ਵਿੱਚ 3-4 ਵਾਰ